अस्सलाम वालेकुम। ਇੱਥੇ ਰੱਖ ਨਿਊਜ਼ ਉਤੇ ਸਮਾਜ ਦੁਸ਼ਮਣ ਸਮਗਲਰਾਂ ਬਾਰੇ ਅਚੇਚੀ ਰਿਪੋਰਟ ਦੇ ਨਾਲ ਮੁਹੰਮਦ ਸਾਦ ਇੱਕ ਵਾਰ ਫੇਰ ਤੁਹਾਡੀ ਸੇਵਾ ਵਿੱਚ ਆਪਣੇ ਦੇਸ਼ ਦਾ ਮਾੜਾ ਅਕਸ ਵਿਖਾ ਕੇ ਅਤੇ ਗੈਰ ਮੁਲਕਾਂ ਦੀ ਸ਼ਾਨੋ ਸ਼ੌਕਤ ਵਿਖਾਉਣ ਵਿੱਚ ਜਿੱਥੇ ਸੋਸ਼ਲ ਮੀਡੀਆ ਦਾ ਇੱਕ ਵੱਡਾ ਕਿਰਦਾਰ ਹੈ, ਉੱਥੇ ਹੀ ਆਪਣੇ ਸੋਹਣੇ ਦੇਸ਼ ਪਾਕਿਸਤਾਨ ਦੀ ਖੂਬਸੂਰਤੀ ਨੂੰ ਲਾਂਭੇ ਰੱਖ ਕੇ ਅਮੀਰ ਦੇਸ਼ਾਂ ਵਿੱਚ ਵਸ ਰਹੇ ਪਾਕਿਸਤਾਨੀਆਂ ਦੇ ਠਾਠ ਬਾਠ ਤੋਂ ਮੁਤਾਸਰ ਹੋ ਕੇ ਤੇ ਪਾਕਿਸਤਾਨ ਤੋਂ ਮਾਯੂਸ ਹੋਣ ਵਾਲੇ ਨੌਜਵਾਨਾਂ ਨੂੰ ਫਾਈ ਲਾ ਕੇ ਫੜਨ ਵਾਲੇ ਇਨਸਾਨੀ ਸਮਗਲਰ, ਜਿਨ੍ਹਾਂ ਨੂੰ ਇਨਸਾਨੀ ਜਾਨ ਤੋਂ ਵੱਧ ਦੌਲਤ ਪਿਆਰੀ ਹੁੰਦੀ ਹੈ, ਉਹ ਅਨਮੁੱਲੀਆਂ ਇਨਸਾਨੀ ਜਾਨਾਂ ਨੂੰ ਖਤਰੇ ਵਿੱਚ ਪਾ ਕੇ ਗੈਰ ਕਾਨੂੰਨੀ ਢੰਗ ਨਾਲ ਅਮੀਰ ਮੁਲਕਾਂ ਵਿੱਚ ਘੱਲਦੇ ਨੇ। ਇਹਨਾਂ ਦੌਲਤ ਦੇ ਭੁੱਖੇ ਇਨਸਾਨੀ ਸਮਗਲਰਾਂ ਹੱਥੋਂ ਜਾਨ ਗਵਾਉਣ ਵਾਲਿਆਂ ਦੀਆਂ ਖਬਰਾਂ ਤੁਸੀਂ ਨਿਤ ਸੁਣਦੇ ਹੋਵੋਗੇ। ਲੱਖਾਂ ਰੁਪਈਆ ਚੁੱਕ ਚੁਕਾ ਕੇ ਏਜੰਟਾਂ ਨੂੰ ਦੇ ਕੇ ਕਰੋਨਾ ਕਮਾਉਣ ਦੇ ਲਾਲਚ ਵਿੱਚ ਡੌਂਕੀ ਲਾ ਕੇ ਮਰਨ ਵਾਲਿਆਂ ਦੇ ਮਾਪੇ, ਜੋ ਇਹਨਾਂ ਜਵਾਨ ਪੁੱਤਾਂ ਦੀਆਂ ਮੌਤਾਂ ਉਤੇ ਸਵਾਏ ਰੋਣ ਤੋਂ ਕੱਖ ਵੀ ਨਹੀਂ ਕਰ ਸਕਦੇ। ਬਾਦੂ ਮਕਾਲਾ ਵਕਤ ਦੀਆਂ ਸਰਕਾਰਾਂ ਉਤੇ ਕਿ ਸਰਕਾਰਾਂ ਕੁਝ ਨਹੀਂ ਕਰਦੀਆਂ। ਜੇ ਤੇ ਏਜੰਟ ਨੂੰ ਪੈਸੇ ਦੇਣ ਲੱਗਿਆਂ ਸਰਕਾਰ ਨੂੰ ਵਿੱਚ ਗਵਾਹ ਕੀਤਾ ਹੋਵੇ ਤਾਂ ਤੇ ਸਰਕਾਰਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ, ਪਰ ਜਦੋਂ ਇਨਸਾਨ ਦੁਸ਼ਮਣ ਇਨਸਾਨੀ ਸਮਗਲਰਾਂ ਨੂੰ ਬੋਬੇ ਭਰ ਰੁਪਈਏ ਦਿੰਦੇ ਨੇ ਤਾਂ ਆਪਣੇ ਕਿਸੇ ਲੱਗਦੇ ਨੂੰ ਵੀ ਖਬਰ ਨਹੀਂ ਲੱਗਣ ਦਿੰਦੇ, ਕਿਧਰੇ ਕੋਈ ਸ਼ਰੀਕ ਵਿੱਚ ਅੜੀਕਾ ਹੀ ਨਾ ਢਾ ਦੇ। ਇਹ ਪੁੱਤ ਜਦੋਂ ਯੂਰਪ ਅਮਰੀਕਾ ਕੈਨੇਡਾ ਜਾਂ ਆਪਣੀ ਮੰਜ਼ਿਲ ਉਤੇ ਅਪੜੇਗਾ ਤੇ ਆਪੇ ਸਭ ਨੂੰ ਪਤਾ ਲੱਗ ਜਾਏਗਾ। ਮਾਫ ਕਰਨਾ, ਪਰ ਪੁੱਤਰ ਹੋਣਾ ਦਾ ਪਤਾ ਮਾੜੇ ਢੰਗ ਨਾਲ ਹੀ ਲੱਗਦਾ ਹੈ। ਹਾਲ ਦੀ ਘੜੀ ਪਾਕਿਸਤਾਨ ਦੇ ਵਜ਼ੀਰੇ ਦਾਖਲਾ ਨੇ ਇਨਸਾਨੀ ਸਮਗਲਰਾਂ ਦੇ ਖਿਲਾਫ ਇੱਕ ਆਪਰੇਸ਼ਨ ਵਿੱਢਿਆ ਹੋਇਆ ਹੈ। ਥਾਂ ਥਾਂ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸ ਦੇ ਵਿੱਚ ਏਜੰਟ ਅਤੇ ਗੈਰ ਕਾਨੂੰਨੀ ਢੰਗ ਨਾਲ ਬਾਹਰ ਜਾਣ ਵਾਲੇ ਵੀ ਫੜੇ ਜਾ ਰਹੇ ਨੇ। ਅਚੇਚੇ ਤੌਰ ਤੇ ਪੂਰੇ ਪਾਕਿਸਤਾਨ ਦੇ ਹਵਾਈ ਅੱਡਿਆਂ ਉਤੇ ਬੜੀ ਸਖਤੀ ਕਰ ਦਿੱਤੀ ਗਈ ਹੈ ਅਤੇ ਗੈਰ ਮੁਲਕੀ ਸ਼ਹਿਰੀਆਂ ਸਣੇ ਪਾਕਿਸਤਾਨੀ ਸ਼ਹਿਰੀਆਂ ਨੂੰ ਵੀ FIA ਵੱਲੋਂ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਮੁਲਕੋਂ ਬਾਹਰ ਜਾਣ ਵਾਲਿਆਂ ਅਤੇ ਬਾਹਰੋਂ ਆਉਣ ਵਾਲਿਆਂ ਨੂੰ ਚੰਗੀ ਤਰ੍ਹਾਂ ਛਾਣ ਕੇ ਤੇ ਕਲੀਅਰ ਕੀਤਾ ਜਾ ਰਿਹਾ ਹੈ। FIA ਦੀ ਸਭ ਤੋਂ ਪਹਿਲੀ ਖਬਰ ਦੇ ਮੁਤਾਬਕ ਪੰਜਾਬ ਦੇ ਸ਼ਹਿਰ ਸਿਆਲਕੋਟ ਦੇ ਹਵਾਈ ਅੱਡੇ ਉਤੇ FIA ਨੇ ਕਾਰਵਾਈ ਕਰਦੇ ਹੋਇਆਂ ਮੁਹੰਮਦ ਸ਼ਬਾਜ਼ ਨਾਮੀ ਮੁਸਾਫਰ ਨੂੰ ਗ੍ਰਿਫਤਾਰ ਕੀਤਾ, ਜਿਹੜਾ ਕਿ ਅਫਰੀਕੀ ਮੁਲਕ ਸੈਨੇਗਲ ਤੋਂ ਇਥੋਪੀਆ ਦੇ ਜਹਾਜ਼ ਦੇ ਰਾਹੀਂ ਸਿਆਲਕੋਟ ਪੁੱਜਿਆ। ਮੁੱਢਲੀ ਪੜਤਾਲ ਤੋਂ ਬਾਅਦ ਮੁਹੰਮਦ ਸ਼ਬਾਜ਼ ਨੇ ਜਾਣਕਾਰੀ ਦਿੱਤੀ ਕਿ ਉਹ ਸ਼ਮਸੁਰ ਰਹਿਮਾਨ ਨਾਮਕ ਇਨਸਾਨੀ ਸਮਗਲਰ ਦੇ ਹੱਥੇ ਚੜਿਆ, ਜਿਸ ਨਾਲ 80 ਲੱਖ ਰੁਪਏ ਵਿੱਚ ਬਾਈ ਏਅਰ ਕੈਨੇਡਾ ਆਪਣਨ ਦਾ ਸੌਦਾ ਹੋਇਆ। ਏਜੰਟ ਸ਼ਮਸੁਰ ਰਹਿਮਾਨ ਸੈਨੇਗਲ ਦਾ ਸੈਰ ਦਾ ਵੀਜ਼ਾ ਲਵਾ ਕੇ ਲਾਹੌਰ ਦੇ ਹਵਾਈ ਅੱਡੇ ਤੋਂ ਉਡਾਰੀ ਮਰਵਾਈ ਅਤੇ ਏਜੰਟ ਨੇ ਕੈਨੇਡਾ ਦੀ ਬਜਾਏ ਅਫਰੀਕਾ ਘੱਲ ਦਿੱਤਾ। ਉੱਥੇ ਏਜੰਟ ਨੇ ਜੈਲੀ ਦਸਤਾਵੇਜ਼ ਉਤੇ ਕੈਨੇਡਾ ਟੋਰਨ ਦੀ ਕੋਸ਼ਿਸ਼ ਕੀਤੀ, ਪਰ ਨਾਕਾਮ ਰਿਹਾ। ਮੁਸਾਫਰ ਸ਼ਬਾਜ਼ ਨੇ ਪਿਛਾ ਪਰਤਣ ਦਾ ਫੈਸਲਾ ਕੀਤਾ। FIA ਨੇ ਸ਼ਬਾਜ਼ ਨੂੰ ਏਜੰਟ ਦੀ ਨਿਸ਼ਾਨਦੇਹੀ ਲਈ ਅਤੇ ਅਗਲੇਰੀ ਕਾਰਵਾਈ ਲਈ ਇੰਸਦਾਦੇ ਇਨਸਾਨੀ ਸਮਗਲਿੰਗ ਸਰਕਲ ਗੁਜਰਾਤ ਘੱਲ ਦਿੱਤਾ। ਕਰਾਚੀ ਦੇ ਹਵਾਈ ਅੱਡੇ ਉਤੇ FIA ਨੇ ਜੈਲੀ ਅਤੇ ਮਸ਼ਕੂਕ ਦਸਤਾਵੇਜ਼ ਉਤੇ ਦੋ ਮੁਸਾਫਰਾਂ ਨੂੰ ਆਫਲੋਡ ਕੀਤਾ। ਆਫਲੋਡ ਹੋਣ ਵਾਲਿਆਂ ਦੀ ਸ਼ਨਾਖਤ ਅਬਦੁੱਲਾ ਖਾਨ ਅਤੇ ਦੂਜੇ ਅਫਰੀਕੀ ਜਣੇ ਅਨੁਸਮਾਨੀ ਕੰਬਾ ਦੇ ਨਾਮ ਤੋਂ FIA ਨੇ ਦਿੱਤੀ ਹੈ। ਮੁੱਢਲੀ ਪੜਤਾਲ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਸਨੇ ਫਾਦ ਹੁਸੈਨ ਨਾਮੀ ਏਜੰਟ ਕੋਲੋਂ ਜੈਲੀ ਵੀਜ਼ਾ ਅਤੇ ਦਸਤਾਵੇਜ਼ ਲਏ। ਦੂਜੀ ਕਾਰਵਾਈ ਵਿੱਚ ਗੰਨੀ ਬਸਾਓ ਜਾਣ ਵਾਲੇ ਅਫਰੀਕੀ ਨੂੰ ਵੀ ਜਾਲੀ ਪਾਸਪੋਰਟ ਦੀ ਬਿਨਾਹ ਉਤੇ ਆਫਲੋਡ ਕਰਕੇ ਤੇ ਗ੍ਰਿਫਤਾਰ ਕਰ ਲਿਆ। ਉਧਰ ਸਿਆਲਕੋਟ ਦੇ ਕਸਬੇ ਡਸਕਾ ਵਿੱਚ FIA ਨੇ ਵੱਡੀ ਕਾਰਵਾਈ ਕਰਦੇ ਹੋਇਆਂ ਜ਼ਮਾਨੇ ਭਰ ਦਾ ਬਦਨਾਮ ਇਸ਼ਤਿਹਾਰੀ ਏਜੰਟ ਮੁਹੰਮਦ ਜ਼ੁਹੈਬ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਮੁਹੰਮਦ ਜ਼ੁਹੈਬ ਨੌਜਵਾਨਾਂ ਨੂੰ ਸੈਨੇਗਲ ਤੋਂ ਸਪੇਨ ਦੀ ਡੰਕੀ ਲਵਾਉਣ ਵਿੱਚ ਮਾਸਟਰ ਮੰਨਿਆ ਜਾਂਦਾ ਸੀ ਅਤੇ ਉਸ ਦੇ ਸੰਬੰਧ ਇੰਟਰਨੈਸ਼ਨਲ ਇਨਸਾਨੀ ਸਮਗਲਰਾਂ ਨਾਲ ਵੀ ਸਨ। FIA ਨੇ ਦੱਸਿਆ ਕਰਾਚੀ ਵਿੱਚੋਂ ਜੈਲੀ ਟਰੈਵਲ ਏਜੰਟ ਆਤਫ ਸ਼ਾਹ ਨੂੰ FIA ਨੇ ਗ੍ਰਿਫਤਾਰ ਕੀਤਾ। ਆਤਫ ਸ਼ਾਹ ਨੇ ਜਮੀਲ ਅਹਿਮਦ ਨਾਮੀ ਸ਼ਹਿਰੀ ਨੂੰ ਬਿਨਾਂ ਸ਼ਡਿਊਲ ਦੇ ਇੰਟਰਵਿਊ ਲਈ 3 ਲੱਖ ਰੁਪਏ ਦੇ ਬਦਲੇ ਜੈਲੀ ਅਪਾਇੰਟਮੈਂਟ ਬਣਾ ਕੇ ਦਿੱਤੀ, ਜਿਸ ਦਾ ਪਤਾ ਉਹਨੂੰ ਐਮਬੈਸੀ ਵਿੱਚੋਂ ਲੱਗਿਆ ਕਿ ਇਹ ਅਪਾਇੰਟਮੈਂਟ ਤੇ ਜੈਲੀ ਹੈ। ਮੁਲਜ਼ਮ ਨੇ 1,65,000 ਰੁਪਏ ਮੁਲਜ਼ਮ ਨੂੰ ਪਹਿਲਾਂ ਦਿੱਤੇ। ਸਮਗਲਰਾਂ ਦੀ ਗੱਲ ਹੋਵੇ ਤੇ ਸੂਬਾ KP ਦਾ ਜ਼ਿਕਰ ਨਾ ਹੋਵੇ। ਸੂਬਾ KP ਦੇ ਵਿੱਚ FIA ਨੇ ਕਾਰਵਾਈ ਕਰਦੇ ਹੋਇਆਂ ਮਾਨਸੇਰਾ ਰੋਡ ਐਬਟਾਬਾਦ ਤੋਂ ਗੈਰ ਕਾਨੂੰਨੀ ਟਰੈਵਲ ਏਜੰਟ ਨੂੰ ਗ੍ਰਿਫਤਾਰ ਕੀਤਾ। ਛਾਪਾਮਾਰ ਕਾਰਵਾਈ ਵਿੱਚ ਮੁਲਜ਼ਮ ਫਰੂਕ ਸ਼ਾਹ ਨੂੰ ਗ੍ਰਿਫਤਾਰ ਕੀਤਾ, ਜਿਸ ਦੇ ਕੋਲੋਂ 9 ਪਾਸਪੋਰਟ ਬਰਾਮਦ ਹੋਏ। ਮੁਲਜ਼ਮ ਫਰੂਕ ਸ਼ਾਹ ਬਿਨਾਂ ਲਾਇਸੈਂਸ ਦੇ ਸ਼ਹਿਰੀਆਂ ਕੋਲੋਂ ਬਾਹਰਲੇ ਮੁਲਕ ਨੌਕਰੀ ਲਈ ਪਾਸਪੋਰਟ ਅਤੇ ਵੱਡੀ ਰਕਮ ਵਸੂਲਦਾ ਸੀ। ਸਿਆਲਕੋਟ ਦੇ ਹਵਾਈ ਅੱਡੇ ਉਤੋਂ ਹੀ ਓਮਾਨ ਮੁਲਕ ਤੋਂ ਡਿਪੋਰਟ ਹੋਣ ਵਾਲੇ ਮੰਡੀ ਬਹਾਉਲਦੀਨ ਦੇ ਆਫਤਾਬ ਅਹਿਮਦ ਨੂੰ ਗ੍ਰਿਫਤਾਰ ਕੀਤਾ ਗਿਆ। ਇਮੀਗ੍ਰੇਸ਼ਨ ਕਲੀਅਰੈਂਸ ਦੇ ਦੌਰਾਨ ਮੁਲਜ਼ਮ ਨੂੰ ਮਸ਼ਕੂਕ ਹਾਲਤ ਵਿੱਚ ਪਾਇਆ ਗਿਆ।
ਪੁੱਛ ਪੜਤਾਲ ਤੋਂ ਬਾਅਦ ਪਤਾ ਲੱਗਿਆ ਕਿ ਮੁਲਜ਼ਮ ਨੇ, ਜੋ ਕਿ ਕੰਮ ਦੇ ਵੀਜ਼ੇ ਉੱਤੇ ਅਮਾਨ ਵਿੱਚ ਰਹਿ ਰਿਹਾ ਸੀ, ਉੱਥੇ ਇੱਕ ਯੂਸਫ ਨਾਮੀ ਇਨਸਾਨੀ ਸਮਗਲਰ ਦੇ ਰਾਹੀਂ ਮਸਕਤ ਤੋਂ ਪੁਰਤਗਾਲ ਜਾਣ ਲਈ 35 ਲੱਖ ਰੁਪਏ ਵਿੱਚ ਸੌਦਾ ਹੋਇਆ। ਏਜੰਟ ਯੂਸਫ ਨੇ ਮੁਲਜ਼ਮ ਆਫਤਾਬ ਅਹਿਮਦ ਨੂੰ ਪੁਰਤਗਾਲ ਦਾ ਜੈਲੀ ਵੀਜ਼ਾ ਸਟicker ਉਹਦੇ ਪਾਸਪੋਰਟ ਉੱਤੇ ਲਵਾ ਕੇ ਦਿੱਤਾ। ਮੁਲਜ਼ਮ ਨੇ ਮਸਕਤ ਤੋਂ ਪੁਰਤਗਾਲ ਲਈ ਉਡਾਰੀ ਭਰਨ ਦੀ ਕੋਸ਼ਿਸ਼ ਕੀਤੀ, ਪਰ ਉੱਥੇ ਪੁਰਤਗਾਲ ਦਾ ਜੈਲੀ ਵੀਜ਼ਾ ਹੋਣ ਦੇ ਕਰਕੇ ਗ੍ਰਿਫਤਾਰ ਕਰਕੇ ਤੇ ਪਾਕਿਸਤਾਨ ਡਿਪੋਰਟ ਕਰ ਦਿੱਤਾ ਗਿਆ। ਪਾਕਿਸਤਾਨ ਵਿੱਚ ਅਮਨੋ ਅਮਾਨ ਬਣਾਈ ਰੱਖਣ ਲਈ ਤੇ ਜਰਾਇਮ ਪੇਸ਼ਾ ਲੋਕਾਂ ਦੇ ਖਿਲਾਫ ਪਾਕਿਸਤਾਨੀ ਸਰਕਾਰ ਨੇ ਸ਼ਹਿਰੀਆਂ ਦੀ ਸੁਰੱਖਿਆ ਲਈ ਕਾਰਵਾਈਆਂ ਤਿੱਖੀਆਂ ਕਰ ਦਿੱਤੀਆਂ ਨੇ। ਵੱਖ-ਵੱਖ ਲੁਕਮੀਆਂ ਏਜੰਸੀਆਂ ਦੇ ਅਹਿਲਕਾਰ, FIA ਹੋਵੇ, IB ਹੋਵੇ, ਪੁਲਿਸ ਹੋਵੇ, ਸਭ ਇਸ ਵੇਲੇ ਲੁਕਮੇ ਢੰਗ ਦੇ ਨਾਲ ਰਾਹ ਲੰਘਦੇ ਬੰਦਿਆਂ ਨੂੰ ਵੀ ਚੈੱਕ ਕਰ ਰਹੇ ਨੇ, ਉਹਨਾਂ ਦੇ ਪਛਾਣ ਪੱਤਰਾਂ ਦੀ ਵੀ ਪੜਤਾਲ ਕਰ ਰਹੇ ਨੇ। FIA ਦੇ ਇੱਕ ਅਫਸਰ ਨੇ ਇੱਥੇ ਰੱਖ ਨਿਊਜ਼ ਨਾਲ ਗੱਲ ਕਰਦੇ ਹੋਏ ਆਖਿਆ ਕਿ ਅਸੀਂ ਉਹਨਾਂ ਅਫਗਾਨੀਆਂ ਜੋ ਕਿ ਗੈਰ ਕਾਨੂੰਨੀ ਤੌਰ ਉਤੇ ਪਾਕਿਸਤਾਨ ਵਿੱਚ ਰਹਿ ਰਹੇ ਨੇ ਖਿਲਾਫ ਆਪਰੇਸ਼ਨ ਜਾਰੀ ਰੱਖੇ ਹੋਏ ਆ। ਗੈਰ ਕਾਨੂੰਨੀ ਗੈਰ ਮੁਲਕੀ ਭਾਵੇਂ ਬਾਜ਼ਾਰ ਵਿੱਚ ਝਟੀਆਂ ਉਤੇ ਕੰਮ ਕਰਦਾ ਹੋਵੇ ਜਾਂ ਬਾਹਰ ਆਜ਼ਾਦ ਫਿਰਦਾ ਹੋਵੇ, ਅਸੀਂ ਉਹਨੂੰ ਜ਼ਰੂਰ ਫੜਾਂਗੇ।